ਜਦੋਂ ਮੈਂ US ਆਇਆ ਸੀ 85 ਦੇ ਵਿੱਚ ਮੈਨੂੰ ਕੋਈ ਆਸ ਨਹੀਂ ਸੀ ਕਿ ਇੱਕ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਣਾ ਹੈ ਨਾ। ਤੇ ਗੁਰੂ ਸਾਹਿਬ ਨੇ ਸੇਵਾ ਲਾਈ ਆ, ਨਿਭਾ ਰਹੇ ਆ। 20 ਸਾਲ ਤੋਂ ਮੈਂ ਇਨਵੋਲਵ ਹੈਗਾ ਆ। ਮੈਂ ਸ਼ਹਿਰ ਨੂੰ ਕਾਫੀ ਗਰੋ ਹੁੰਦਾ ਦੇਖਿਆ। ਜਦੋਂ ਅਸੀਂ ਇੱਥੇ ਲੇਥਰੋਪ ਆਏ 96 ਦੇ ਵਿੱਚ ਤੇ ਕੋਈ 6000 ਪਾਪੂਲੇਸ਼ਨ ਸੀ। ਹੁਣ ਸਾਡੀ ਜਿਹੜੀ ਪਾਪੂਲੇਸ਼ਨ ਹੈ 35000 ਤੇ ਪਹੁੰਚ ਚੁੱਕੀ ਹੈ ਔਰ ਅਸੀਂ ਕੈਲੀਫੋਰਨੀਆ ਦੀ ਨੰਬਰ 1 ਫਾਸਟੈਸਟ ਗਰੋਇੰਗ ਸਿਟੀ ਆ। ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖ ਕਿਹਾ। ਸਿੱਖ ਮੀਨਸ ਵਿਦਿਆਰਥੀ। ਅਸੀਂ ਸਾਰੀ ਉਮਰ ਸਿੱਖਦੇ ਚਲੇ ਜਾਂਦੇ ਆ, ਪਰ ਸਾਡੀ ਜਿਹੜੀ ਉਹ ਐਜੂਕੇਸ਼ਨ ਹੈ ਉਹ ਕਦੇ ਵੀ ਕੰਪਲੀਟ ਨਹੀਂ ਹੁੰਦੀ। ਸੋ 20 ਸਾਲ ਹੋ ਗਏ ਸੇਵਾ ਕਰਦੇ ਆ, ਪਰ ਫਿਰ ਵੀ ਮੈਂ ਜਿੱਦਾਂ ਸਿੱਖ ਰਿਹਾ ਔਰ ਜਿੰਨਾ ਵੀ ਤਜਰਬਾ ਹਾਸਲ ਹੋਇਆ ਉਹਦੇ ਨਾਲ ਕਾਫੀ ਹੈਲਪ ਹੁੰਦੀ ਹੈ। ਸਾਡੇ ਜਿਹੜੇ ਬਿਜ਼ਨਸ ਹੈ ਸਭ ਤੋਂ ਵੱਧ ਤਾਂ ਜਿਹੜੀ ਸਾਨੂੰ ਨਾ ਹੈਲਪ ਕੀਤੀ ਹੈ ਟੈਸਲਾ ਨੇ। ਕੈਲੀਫੋਰਨੀਆ ਦੇ 2 ਸ਼ਹਿਰ ਆ ਜਿਨ੍ਹਾਂ ਦੇ ਵਿੱਚ ਟੈਸਲਾ ਕੰਪਨੀ ਹੈਗੀ। ਇੱਕ ਫਰੀਮਾਂਟ ਆ, ਦੂਸਰਾ ਲੇਥਰੋਪ ਆ। ਇੱਥੋਂ ਦਾ ਤੇ ਪੰਜਾਬ ਦਾ ਕਹਿ ਲਓ ਜਾਂ ਇੰਡੀਆ ਦਾ ਕਹਿ ਲਓ, ਇਹ ਫਰਕ ਹੈਗਾ ਕਿ ਇੱਥੇ ਸਿਸਟਮ ਵਰਕ ਕਰਦਾ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜ ਕਨਵੀਰ ਸਿੰਘ। ਮੇਰੇ ਨਾਲ ਇਸ ਟਾਈਮ ਲੈਥਰੋਪ ਸ਼ਹਿਰ ਦੇ 6 ਵਾਰ ਦੇ ਮੇਅਰ ਸੋਨੀ ਧਾਲੀਵਾਲ ਭਾਜੀ ਜੀ ਇਸ ਟਾਈਮ ਜੁੜ ਚੁੱਕੇ ਆ। ਧਾਲੀਵਾਲ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਪੰਜਾਬੀ ਰੇਡੀਓ USA ਇਸ ਵੇਲੇ ਦੇਖ ਰਹੇ ਆ, ਉਹਨਾਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲੈਥਰੋਪ ਸ਼ਹਿਰ ਹੈ ਛੋਟਾ ਜਿਹਾ ਸ਼ਹਿਰ ਆ, ਸੈਂਟਰ ਵੈਲੀ ਦੇ ਵਿੱਚ ਆ। ਜਿੱਥੇ ਆਪਾਂ ਅੱਜ ਮੰਟੀਕੇ ਦੇ ਮੇਲੇ ਦੇ ਉੱਤੇ ਆਏ ਆ, ਧਾਲੀਵਾਲ ਸਾਹਿਬ ਵੀ ਇੱਥੇ ਪਹੁੰਚੇ ਆ। ਨਾਲ ਦਾ ਜਿਹੜਾ ਸ਼ਹਿਰ ਆ, ਤੇ ਇਹ ਵੀ ਦੱਸ ਜਾਈਏ ਵੀ ਲੈਥਰੋਪ ਦੇ ਮੰਟੀਕੇ ਦੇ ਸਾਰੇ ਇਲਾਕੇ ਵਾਲਿਆਂ ਨੂੰ ਬਹੁਤ ਇੱਕ ਖੁਸ਼ਖਬਰੀ ਆ ਵੀ ਪੰਜਾਬੀ ਰੇਡੀਓ USA ਨੇ ਆਪਣਾ ਇੱਥੇ AM FM ਸਟੇਸ਼ਨ ਸ਼ੁਰੂ ਕਰ ਦਿੱਤੇ ਆ। 920 AM 107.1 FM 92.3 FM ਦੇ ਉੱਤੇ ਜਿਹੜੇ ਆਪਾਂ ਇੱਥੇ ਆ ਚੁੱਕੇ ਹਾਂ। ਤੁਸੀਂ ਹੁਣ ਸਾਨੂੰ ਗੱਡੀਆਂ ਵਿੱਚ ਵੀ ਇੱਥੇ ਜਿਹੜਾ ਉਹ ਸੁਣ ਸਕਦੇ ਆ। ਸੋਨੀ ਧਾਲੀਵਾਲ ਭਾਜੀ, ਤੁਸੀਂ 6 ਵਾਰ ਇੱਥੇ ਮੇਅਰ ਬਣ ਚੁੱਕੇ ਆ ਲੈਥਰੋਪ ਸ਼ਹਿਰ ਦੇ ਵਿੱਚ। ਕਿੱਦਾਂ ਤੁਸੀਂ ਦੇਖਦੇ ਆ ਲੋਕਾਂ ਦਾ? ਇਹਦਾ ਮਤਲਬ ਵੀ ਬਹੁਤ ਸਪੋਰਟ ਆ ਤੁਹਾਨੂੰ, ਹਰ ਵਾਰੀ ਤੁਹਾਨੂੰ ਜਿਹੜਾ ਚੁਣ ਕੇ ਇੱਥੇ ਪਹੁੰਚਾਉਂਦੇ ਆ। ਸੋ ਕੀ ਤੁਸੀਂ ਲੈਥਰੋਪ ਦੇ ਲਈ ਕੀ ਤੁਸੀਂ ਚੇਂਜ ਹੁੰਦਾ ਦੇਖਿਆ ਹੈ? ਸਭ ਤੋਂ ਪਹਿਲਾਂ ਤਾਂ ਜੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਸਾਰੇ ਭਰਾਵਾਂ ਦਾ ਜਿਹੜਾ ਸਾਥ ਮਿਲਿਆ, ਉਹਦੇ ਨਾਲ ਇਹ ਅਪਰਚੁਨਿਟੀ ਮਿਲੀ ਹੈ। ਜਦੋਂ ਮੈਂ US ਆਇਆ ਸੀ 85 ਦੇ ਵਿੱਚ ਮੈਨੂੰ ਕੋਈ ਆਸ ਨਹੀਂ ਸੀ ਕਿ ਇੱਕ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਣਾ ਹੈ ਨਾ। ਤੇ ਗੁਰੂ ਸਾਹਿਬ ਨੇ ਸੇਵਾ ਲਾਈ ਆ, ਨਿਭਾ ਰਹੇ ਆ। 20 ਸਾਲ ਤੋਂ ਮੈਂ ਇਨਵੋਲਵ ਹੈਗਾ ਆ। ਮੈਂ ਸ਼ਹਿਰ ਨੂੰ ਕਾਫੀ ਗਰੋ ਹੁੰਦਾ ਦੇਖਿਆ। ਜਦੋਂ ਅਸੀਂ ਇੱਥੇ ਲੇਥਰੋਪ ਆਏ 96 ਦੇ ਵਿੱਚ ਤੇ ਕੋਈ 6000 ਪਾਪੂਲੇਸ਼ਨ ਸੀ। ਹੁਣ ਸਾਡੀ ਜਿਹੜੀ ਪਾਪੂਲੇਸ਼ਨ ਹੈ 35000 ਤੇ ਪਹੁੰਚ ਚੁੱਕੀ ਆ ਔਰ ਅਸੀਂ ਕੈਲੀਫੋਰਨੀਆ ਦੀ ਨੰਬਰ 1 ਫਾਸਟੈਸਟ ਗਰੋਇੰਗ ਸਿਟੀ ਆ। ਪਰ ਉਹਦੇ ਨਾਲ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਕਿ ਜਦੋਂ ਗਰੋਥ ਹੁੰਦੀ ਹੈ ਨਾ, ਚੈਲੰਜਸ ਵੀ ਹੁੰਦੇ ਆ। ਉਹ ਮੈਨੇਜੇਬਲ ਗਰੋਥ ਚਾਹੀਦੀ ਆ, ਕਿਉਂਕਿ 2 ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਸ਼ਹਿਰਾਂ ਨੂੰ। ਇੱਕ ਤਾਂ ਹੁੰਦਾ ਸਮਾਲ ਸਿਟੀ ਇਸ਼ੂਜ਼। ਸਮਾਲ ਸਿਟੀ ਇਸ਼ੂਜ਼ ਇਹ ਹੁੰਦੇ ਆ ਕਿ ਤੁਹਾਡੀ 7, 8, 10,000 ਦੀ ਪਾਪੂਲੇਸ਼ਨ ਆ, ਤੁਸੀਂ ਬਿਜ਼ਨਸਿਸ ਡਰਾ ਨਹੀਂ ਕਰ ਸਕਦੇ। ਤੁਹਾਡੀ ਜਿਹੜੀ ਰੈਵਨਿਊ ਸਟਰੀਮ ਆ ਉਹ ਨਹੀਂ ਵੱਧਦੀ, ਸਟੈਗਨੈਂਟ ਹੋ ਜਾਂਦੀ ਆ। ਤੇ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਆ ਉਹ ਬੜੀਆਂ ਲਿਮਿਟਡ ਹੋ ਜਾਂਦੀਆਂ। ਤੇ ਬਿਗਰ ਸਿਟੀ ਪ੍ਰੋਬਲਮ ਉਦੋਂ ਆ ਜਾਂਦੀ ਹੈ ਜਦੋਂ ਤੁਹਾਡੇ ਕੋਲ ਰਿਸੋਰਸਿਸ ਘੱਟ ਆ, ਪਰ ਤੁਹਾਡੀ ਪਾਪੂਲੇਸ਼ਨ ਜਿਹੜੀ ਆ ਉਹ ਸਕਾਈ ਰਾਕ ਹੋ ਜਾਂਦੀ ਆ। 100,000 ਤੋਂ ਤੁਸੀਂ ਉੱਪਰ ਟੱਪ ਜਾਂਦੇ ਆ। ਉਹਦੇ ਵਾਸਤੇ ਤੁਹਾਨੂੰ ਸਕੂਲ ਚਾਹੀਦੇ ਆ, ਫਾਇਰ ਪ੍ਰੋਟੈਕਸ਼ਨ ਚਾਹੀਦੀ ਆ, ਵਧੀਆ ਇਨਫਰਾਸਟ੍ਰਕਚਰ ਚਾਹੀਦਾ, ਪੁਲਿਸ ਪ੍ਰੋਟੈਕਸ਼ਨ ਚਾਹੀਦੀ ਆ। ਤੇ ਜੇ ਸਿਟੀ ਦੋਨੋਂ ਪਾਸੇ ਖਿਆਲ ਨਾ ਰੱਖੇ ਤੇ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਆ। ਕ੍ਰਾਈਮ ਵੱਧ ਜਾਂਦਾ ਆ, ਕਿਉਂਕਿ ਜਿਹੜੇ ਕ੍ਰਿਮੀਨਲ ਲੋਕੀ ਹੈ, ਇਹ ਵੀ ਸਾਰਾ ਜਿੰਨੀ ਇਨਫੋਰਮੇਸ਼ਨ ਆਪਾਂ ਕੋਲ ਹੁੰਦੀ ਆ, ਆਪਾਂ ਤੋਂ ਵੱਧ ਇਹਨਾਂ ਕੋਲ ਹੁੰਦੀ ਆ। ਕਿਹੜੀ ਸਿਟੀ ਪ੍ਰੋਟੈਕਟਡ ਆ, ਕਿਹੜੀ ਸਿਟੀ ਨਹੀਂ ਅਨਪ੍ਰੋਟੈਕਟਡ, ਉਹ ਸਾਰਾ ਜਾਣਦੇ ਹੁੰਦੇ ਆ। ਸੋ ਇਸ ਕਰਕੇ ਨਾ ਜਿਹੜਾ ਸਿਟੀ ਨੂੰ ਬੈਲੈਂਸ ਰੱਖਣਾ ਉਹ ਬਹੁਤ ਜ਼ਰੂਰੀ ਆ। ਔਰ ਇਹ ਚੀਜ਼ਾਂ ਸਾਰੀਆਂ ਨਾ ਤੁਸੀਂ ਤਜਰਬੇ ਨਾਲ ਸਿੱਖਦੇ ਆ। ਔਰ ਜਿਹੜੀ ਲਾਈਫ ਆ, ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖ ਕਿਹਾ। ਸਿੱਖ ਮੀਨਸ ਵਿਦਿਆਰਥੀ। ਅਸੀਂ ਸਾਰੀ ਉਮਰ ਸਿੱਖਦੇ ਚਲੇ ਜਾਂਦੇ ਆ, ਪਰ ਸਾਡੀ ਜਿਹੜੀ ਉਹ ਐਜੂਕੇਸ਼ਨ ਹੈ ਉਹ ਕਦੇ ਵੀ ਕੰਪਲੀਟ ਨਹੀਂ ਹੁੰਦੀ। ਸੋ 20 ਸਾਲ ਹੋ ਗਏ ਸੇਵਾ ਕਰਦੇ ਆ, ਪਰ ਫਿਰ ਵੀ ਮੈਂ ਜਿੱਦਾਂ ਸਿੱਖ ਰਿਹਾ ਔਰ ਜਿੰਨਾ ਵੀ ਤਜਰਬਾ ਹਾਸਲ ਹੋਇਆ ਉਹਦੇ ਨਾਲ ਕਾਫੀ ਹੈਲਪ ਹੁੰਦੀ ਆ। ਸੋ ਰਾਈਟ ਨਾਓ ਸਵੀਟ ਸਪੌਟ 'ਤੇ ਆ। 30-40 ਹਜ਼ਾਰ ਦੇ ਵਿਚਾਰ 35,000 ਦੇ ਉੱਤੇ ਪਾਪੂਲੇਸ਼ਨ ਤੁਸੀਂ ਦੱਸ ਰਹੇ ਆ। ਕੀ ਨਵੀਆਂ ਚੀਜ਼ਾਂ ਤੁਸੀਂ ਦੇਖੀਆਂ? ਕਿੱਦਾਂ ਦੇ ਨਵੇਂ ਬਿਜ਼ਨਸ ਇੱਥੇ ਜਿਹੜੇ ਉਹ ਆਏ ਆ? ਲੋਕਾਂ ਦੇ ਕੀ ਇਸ਼ੂਜ਼ ਅਜੇ ਵੀ ਜੇ ਹੈਗੇ ਆ ਤੇ ਕਿੱਦਾਂ ਦੇ? ਇਹ ਸਾਡੇ ਜਿਹੜੇ ਬਿਜ਼ਨਸ ਆ ਸਭ ਤੋਂ ਵੱਧ ਤਾਂ ਜਿਹੜੀ ਸਾਨੂੰ ਨਾ ਹੈਲਪ ਕੀਤੀ ਆ ਟੈਸਲਾ ਨੇ। ਠੀਕ ਹੈ। ਕੈਲੀਫੋਰਨੀਆ ਦੇ 2 ਸ਼ਹਿਰ ਆ ਜਿਨ੍ਹਾਂ ਦੇ ਵਿੱਚ ਟੈਸਲਾ ਕੰਪਨੀ ਹੈਗੀ। ਇੱਕ ਫਰੀਮਾਂਟ ਆ, ਦੂਸਰਾ ਲੇਥਰੋਪ ਆ। ਹਰ ਸਾਲ 2014 ਦੇ ਵਿੱਚ ਉਹ ਇੱਥੇ ਮੂਵ ਹੋਏ ਸੀਗੇ। ਪਹਿਲੀ ਬਿਲਡਿੰਗ ਉਹਨਾਂ ਦੀ ਜਿਹੜੀ ਬਣੀ ਔਰ ਹਰ ਸਾਲ ਇੱਕ ਬਿਲਡਿੰਗ ਜਿਹੜੀ ਐਡ ਹੋ ਰਹੀ ਆ, ਉਹ 9ਵੀਂ ਬਿਲਡਿੰਗ ਹੈ। ਹੁਣ ਆਈ ਹੋਪ ਕਿ ਉਹ ਟਰੈਂਡ ਜਿਹੜਾ ਇੱਦਾਂ ਹੀ ਜਾਰੀ ਰਹੇ। ਉਹਦੇ ਨਾਲ ਜਿਹੜੀਆਂ ਜੌਬਸ ਲੋਕਲ ਮਿਲਦੀਆਂ, ਵੈਲ ਪੇਇੰਗ ਜੌਬਸ ਆ। ਔਰ ਸਾਡੀ ਇਹੀ ਟਰਾਈ ਹੁੰਦੀ ਆ ਕਿ ਜਿਹੜਾ ਕਮਿਊਟ ਬੇ
ਏਰੀਏ ਨੂੰ ਜਾਂਦਾ ਹੈ ਨਾ, ਇਹਨੂੰ ਜਾਂ ਤਾਂ ਕੁਝ ਕਿਸੇ ਤਰ੍ਹਾਂ ਘੱਟ ਕੀਤਾ ਜਾਵੇ। ਔਰ ਟੈਸਲਾ ਦੇ ਨਾਲ ਅਸੀਂ ਥੋੜ੍ਹਾ ਕਾਮਯਾਬ ਹੋਏ ਹਾਂ ਕਿ ਰਿਵਰਸ ਕਮਿਊਟ ਹੋਇਆ। ਪਲੈਸੰਟਨ, ਡਬਲਨ, ਲਿਵਰਮੋਰ ਤੋਂ ਜਿਹੜੇ ਲੋਕ ਫਰੀਮੌਂਟ ਜਾਂਦੇ ਸੀਗੇ ਉਹ ਹੁਣ ਇੱਧਰ ਲੇਥਰੋਪ ਆਉਣ ਲੱਗ ਪਏ ਆ। ਤੇ ਇਹ ਸੋਨੀ ਧਾਲੀਵਾਲ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਵੀ ਇਹ ਜਿਹੜਾ ਇਲਾਕਾ ਆ ਹੁਣ ਇੱਕ ਕਾਈਂਡ ਆਫ ਟ੍ਰੈਫਿਕ ਦੇ ਮਾਮਲੇ 'ਚ ਬੋਟਲਨੈਕ ਬਣਦਾ ਜਾ ਰਿਹਾ ਆ। ਸੋ ਵਾਟ ਆਰ ਯੂਰ ਪਲਾਨਸ ਇਹਨੂੰ ਐਕਸਪੈਂਡ ਕਰਨ ਦੇ ਲਈ? ਫਰੀਵੇਜ਼ ਐਕਸਪੈਂਡ ਹੋਣਗੇ ਜਾਂ ਕਿੱਦਾਂ ਕੀਤਾ ਜਾਊਗਾ? ਇਹ ਮਲਟੀ ਪ੍ਰੋਂਗ ਜਿਹੜੀ ਹੈਗੀ ਹੈ ਨਾ ਅਪਰੋਚ ਆਪਾਂ ਨੂੰ ਕਰਨੀ ਪੈਣੀ ਆ। ਫਰੀਵੇਜ਼ ਦੇ ਵਿੱਚ ਵੀ ਜਿਹੜੀਆਂ ਲੇਨਸ ਐਡ ਕੈਲਟ੍ਰਾਂਸ ਕਰ ਰਹੇ ਆ, ਹੁਣ 205 ਦੇ ਉੱਤੇ ਹੋ ਸਕਦਾ ਹੋਰ ਐਕਸਪੈਂਸ਼ਨ ਹੋਵੇ। ਪਰ ਜਿਹੜੇ ਬੇ ਏਰੀਏ ਦੇ ਸ਼ਹਿਰ ਔਰ ਸੈਂਟਰਲ ਵੈਲੀ ਦੇ ਸ਼ਹਿਰ ਰਲ ਕੇ ਇੱਕ ਉਪਰਾਲਾ ਕਰ ਰਹੇ ਆ, ਉਹ ਇਹ ਆ ਕਿ ਇੱਕ ਪ੍ਰੋਜੈਕਟ ਹੈਗਾ ਵੈਲੀ ਲਿੰਕ। ਉਹਦਾ ਇਹ ਹੈਗਾ ਕਾਨਸੈਪਟ ਕਿ ਜਿਹੜੀ ਛੋਟੀਆਂ ਟ੍ਰੇਨਸ ਆ ਉਹ ਹਾਂਜੀ ਲਾਈਟ ਰੇਲ ਵਰਗੀਆਂ ਨੇ ਉਹ ਕਿਉਂਕਿ ਜਿਹੜੀ ਬਾਟ ਹੈ ਇਹਦੇ ਉੱਤੇ ਖਰਚਾ ਬਹੁਤ ਆਉਂਦਾ। ਅਜੇ ਲਿਵਰਮੋਰ 20 ਸਾਲ ਤੋਂ ਪੇ ਕਰ ਰਹੇ ਆ, ਉੱਥੇ ਅਜੇ ਤੱਕ ਵੀ ਬਾਟ ਨਹੀਂ ਆਈ। ਸੋ ਸਾਡਾ ਇਹਨਾਂ ਦੋਨਾਂ ਹੀ ਬੇ ਏਰੀਆ ਦੀਆਂ ਜਿਹੜੀਆਂ ਲੀਡਰਸ਼ਿਪ ਆ ਔਰ ਸੈਂਟਰਲ ਵੈਲੀ ਦੀ ਲੀਡਰਸ਼ਿਪ ਦਾ ਇਸ ਪ੍ਰੋਜੈਕਟ ਅਸੀਂ ਕੰਮ ਕਰ ਰਹੇ ਹਾਂ ਕਿ ਇੱਥੋਂ ਸਟਾਕਟਨ, ਲੇਥਰੋਪ ਦੇ ਵਿੱਚ 2 ਸਟੇਸ਼ਨ ਬਣਨਗੇ। ਫਿਰ ਤੁਸੀਂ ਰੱਖ ਲਓ ਮਾਊਂਟਨ ਹਾਊਸ ਤੇ ਟ੍ਰੇਸੀ, ਤੇ ਇਹ ਜਾ ਕੇ ਤੁਹਾਨੂੰ ਡਬਲਨ ਜਾਂ ਲਿਵਰਮੋਰ ਡਿਪੈਂਡ ਕਰਦਾ ਲਿਵਰਮੋਰ ਬਾਟ ਕਦੋਂ ਆਉਂਦੀ ਆ ਉਹਦੇ ਨਾਲ ਕਨੈਕਟ ਕਰ ਦਿੰਦੇ। ਤੁਸੀਂ ਇੱਧਰੋਂ ਟ੍ਰੇਨ ਦੇ ਵਿੱਚ ਜਾਓ, ਉੱਥੋਂ ਬਾਟ ਲੈ ਕੇ ਬੇ ਏਰੀਏ ਜਿੱਥੇ ਮਰਜ਼ੀ ਜਾ ਸਕਦੇ ਹਾਂ। ਹਾਂਜੀ, ਸੋ ਆਪਾਂ ਸੋਨੀ ਧਾਲੀਵਾਲ ਪਹੁੰਚਦੇ ਆਪਾਂ ਆਪਣੀ ਪਾਪੂਲੇਸ਼ਨ ਬਹੁਤ ਗਰੋ ਹੋ ਰਹੀ ਆ, ਇਹ 'ਚ ਕੋਈ ਡਾਊਟ ਨਹੀਂ ਆ, ਪਰ ਉਹਦੇ ਨਾਲ ਕੋਈ ਸ਼ਰਾਰਤੀ ਮਾੜੇ ਅਨਸਰ ਇੱਦਾਂ ਦੇ ਵਿਚਾਰਧਾਰਾ ਵਾਲੇ ਲੋਕ ਵੀ ਆ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਈ ਤਰੀਕੇ ਦੀਆਂ ਇੱਦਾਂ ਦੀਆਂ ਘਟਨਾਵਾਂ ਹੋ ਗਈਆਂ। ਜਿਹੜੇ ਲੋਕ ਇੱਥੇ ਨਵੇਂ ਮੂਵ ਹੋ ਰਹੇ ਆ ਜਾਂ ਆ ਰਹੇ ਆ, ਉਹਨਾਂ ਨੂੰ ਤੁਸੀਂ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ ਆ ਵੀ ਇੱਥੇ ਦਾ ਜਿਹੜਾ ਕਲਚਰ ਆ ਉਹ ਕਿੱਦਾਂ ਡਿਫਰੈਂਟ ਹੈ, ਇਹ ਚੀਜ਼ਾਂ ਟੋਲਰੇਟ ਨਹੀਂ ਕਰਦੇ? ਇੱਥੋਂ ਦਾ ਤੇ ਪੰਜਾਬ ਦਾ ਕਹਿ ਲਓ ਜਾਂ ਇੰਡੀਆ ਦਾ ਕਹਿ ਲਓ, ਇਹ ਫਰਕ ਹੈਗਾ ਕਿ ਇੱਥੇ ਸਿਸਟਮ ਵਰਕ ਕਰਦਾ। ਇੱਥੇ ਅਗਰ ਮੈਂ ਤਾਂ ਜਿਹੜੇ ਸਾਡੇ ਯੰਗਸਟਰਸ ਆ ਨਾ, ਉਹਨਾਂ ਦੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਤੁਸੀਂ ਨਾ ਲਾ ਨੂੰ ਫੋਲੋ ਕਰੋ ਔਰ ਲਾ ਦੀ ਰਿਸਪੈਕਟ ਕਰੋ। ਲਾ ਨੂੰ ਕਦੇ ਵੀ ਆਪਣੇ ਹੱਥਾਂ ਦੇ ਵਿੱਚ ਨਾ ਲਾਓ, ਕਿਉਂਕਿ ਇੱਥੇ ਜਿਹੜੀਆਂ ਸਜ਼ਾਵਾਂ ਆ ਬਹੁਤ ਲੰਬੀਆਂ ਆ। ਛੋਟੀ ਜਿਹੀ ਗਲਤੀ ਜਿਹੜੀ ਨਾ ਉਹ ਤੁਹਾਨੂੰ ਬਹੁਤ ਦੂਰ ਲੈ ਜਾਂਦੀ ਆ। ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਕਿ ਚਲੋ ਮੈਂ ਕਿਸੇ ਨੂੰ ਜਾਣਦਾ ਆ, ਉਹ ਮੈਨੂੰ ਸਿਫਾਰਿਸ਼ ਕਰਕੇ ਛਡਵਾ ਦੇਣਗੇ। ਇੱਥੇ ਇਹ ਕੰਮ ਨਹੀਂ ਚੱਲਦਾ। ਇੱਥੇ ਤਾਂ ਜਿੱਦਾਂ ਦਾ ਲਾ ਇੱਕ ਸਿਟੀਜ਼ਨ ਵਾਸਤੇ ਹੈ, ਉੱਦਾਂ ਦਾ ਲਾ ਇੱਕ ਇਲੈਕਟਡ ਅਫੀਸ਼ੀਅਲ ਵਾਸਤੇ ਆ। ਜੇ ਕੋਈ ਗਲਤੀ ਕਰਦਾ ਹੈ ਉਹਨੂੰ ਰੋਕਣਗੇ, ਜੇ ਮੈਂ ਕਰਦਾ ਤਾਂ ਮੈਨੂੰ ਵੀ ਰੋਕਣਗੇ। ਹਾਂਜੀ, ਇਟ ਅਪਲਾਈਜ਼ ਟੂ ਐਵਰੀਬਾਡੀ ਇਕੁਅਲੀ। ਸੋ ਮੇਰੀ ਸਾਡੇ ਜਿਹੜੇ ਯੰਗਸਟਰ ਵੀਰ ਮੈਨੂੰ ਸੁਣ ਰਹੇ ਆ, ਸਪੈਸ਼ਲੀ ਜਿਹੜੇ ਪੰਜਾਬੀ ਆ, ਕਿਉਂਕਿ ਪੰਜਾਬੀ ਦਾ ਪ੍ਰੋਗਰਾਮ ਆ, ਮੇਰੀ ਇਹੀ ਬੇਨਤੀ ਆ ਕਿ ਇਹ ਕੰਟਰੀ ਜਿਹੜੀ ਆ ਪੰਜਾਬ ਨਾਲੋਂ, ਇੰਡੀਆ ਨਾਲੋਂ ਬਹੁਤ ਡਿਫਰੈਂਟ ਆ। ਲਾ ਦੀ ਰਿਸਪੈਕਟ ਕਰੋ। ਇਟਸ ਅ ਲੈਂਡ ਆਫ ਅਪਰਚੁਨਿਟੀ ਐਂਡ ਆਲਸੋ ਲੈਂਡ ਆਫ ਲਾ। ਹਾਂ, ਅਮਰੀਕਨ ਆਪਣਾ ਡ੍ਰੀਮ ਪੂਰਾ ਕਰੋ। ਇੰਨੀ ਵਧੀਆ ਕੰਟਰੀ ਦੇ ਵਿੱਚ ਪਰਮਾਤਮਾ ਸਾਨੂੰ ਲੈ ਕੇ ਆਇਆ। ਸਾਡਾ ਇਹੀ ਫਰਜ਼ ਬਣਦਾ ਕਿ ਅਸੀਂ ਇੱਕ ਵਧੀਆ ਸ਼ਹਿਰੀ ਬਣ ਕੇ ਇਸ ਮੁਲਕ ਦੀ, ਇਸ ਸਟੇਟ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਈਏ। ਸੋਨੀ ਧਾਲੀਵਾਲ ਭਾਜੀ, ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਥਾਵਾਂ ਦੇ ਉੱਤੇ ਮਿਲੇ ਆ, ਸੁਣਿਆ ਆ, ਗੱਲਾਂ ਕਰਦੇ ਵੀ ਜੋ ਪੰਜਾਬ ਦੇ, ਇੰਡੀਆ ਦੇ ਵਿੱਚ ਕ੍ਰੈਕ ਡਾਊਨ ਹੁੰਦਾ ਰਹਿੰਦਾ ਆ, ਉੱਥੇ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਨੂੰ ਲੈ ਕੇ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ? ਚਲੋ ਉਹਨਾਂ ਦਾ ਆਪਣਾ ਸਿਸਟਮ ਹੈ, ਪਰ ਮੈਨੂੰ 38 ਸਾਲ ਹੋ ਗਏ ਅਮਰੀਕਾ ਦੇ ਵਿੱਚ ਆਇਆ। ਇੱਥੇ ਇਹੋ ਜਿਹਾ ਕੁਛ ਨਹੀਂਗਾ। ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਐਕਸਪ੍ਰੈਸ ਕਰ ਸਕਦੇ ਆ। ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਹਰ ਤਰ੍ਹਾਂ ਦੀ ਤੁਹਾਨੂੰ ਆਜ਼ਾਦੀ ਹੈ। ਤੁਹਾਨੂੰ ਧਾਰਮਿਕ ਆਜ਼ਾਦੀ ਹੈ, ਤੁਹਾਨੂੰ ਘੁੰਮਣ ਫਿਰਨ ਦੀ ਆਜ਼ਾਦੀ ਆ, ਐਜ਼ ਲੌਂਗ ਐਜ਼ ਤੁਸੀਂ ਜਿਹੜਾ ਕੰਟਰੀ ਦਾ ਲਾ ਆ ਉਹਨੂੰ ਫੋਲੋ ਕਰਦੇ ਆ। ਇਹ ਲੈਂਡ ਆਫ ਅਪਰਚੁਨਿਟੀ ਆ, ਲੈਂਡ ਆਫ ਲਾ ਵੀ ਹੈ। ਤੁਸੀਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਜਾਂ ਤੋੜ ਮਰੋੜ ਨਹੀਂ ਸਕਦੇ, ਕਿਉਂਕਿ ਜਿਹੜਾ ਲਾ ਆ ਉਹ ਕਾਫੀ ਸਖਤ ਆ। ਅਤੇ ਪੰਜਾਬ ਦੇ ਵਿੱਚ ਕਈ ਵਾਰੀ ਹੋ ਜਾਂਦਾ ਕਿ ਇੱਕ ਫੋਨ ਗਿਆ ਤੇ ਬੰਦਾ ਛੱਡਦਾ, ਤੇ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਹਾਂਜੀ, ਹਾਂ। ਚਲੋ ਬਹੁਤ ਵਧੀਆ। ਤੇ ਤੁਸੀਂ ਮੇਲੇ ਦੇ ਉੱਤੇ ਆਏ ਆ, ਇੱਦਾਂ ਦੇ ਵਧੀਆ ਪ੍ਰੋਗਰਾਮ ਲੱਗਦੇ, ਕਮਿਊਨਿਟੀ ਇਕੱਠੀ ਆ, ਸੋਹਣਾ ਲੱਗਦਾ ਆ, ਇਕੱਠ ਇੱਦਾਂ ਮਿਲਵਰਤਨ ਬਣਿਆ ਰਵੇ, ਇੱਦਾਂ ਪਿਆਰ ਬਣਿਆ ਰਵੇ, ਇਹੀ ਆਪਾਂ ਦੁਆਵਾਂ ਆ। ਬਿਲਕੁਲ ਜੀ, ਦੇਖੋ ਕਿੰਨਾ ਵਧੀਆ ਮਾਹੌਲ ਆ। ਔਰ ਗੁਰੂ ਸਾਹਿਬ ਦੀ ਸਾਡੇ ਉੱਤੇ, ਪੰਜਾਬੀਆਂ ਦੇ ਉੱਤੇ ਤੇ ਆਮ ਕਰਕੇ ਸਿੱਖ ਕੌਮ ਦੇ ਉੱਤੇ ਬੜੀ ਕਿਰਪਾ ਆ। ਇਹ ਕਿਰਪਾ ਜਿਹੜੀ ਆ, ਸਾਡੀ ਅਰਦਾਸ ਇਸ ਤਰ੍ਹਾਂ ਬਣੀ ਰਵੇ ਔਰ ਕਮਿਊਨਿਟੀ ਜਿਹੜੀ ਆ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰੇ ਜੀ। ਥੈਂਕ ਯੂ ਜੀ, ਮਿਹਰਬਾਨੀ ਸੋਨੀ। ਵਾਹਿਗੁਰੂ। ਇਹ ਸਨ ਸੋਨੀ ਧਾਲੀਵਾਲ ਭਾਜੀ, ਜਿਹੜੇ ਆਪਣੇ ਨਾਲ ਜੁੜੇ ਲੈਥਰੋਪ ਦੇ ਜਿਹੜੇ ਮੇਅਰ ਨੇ, 6 ਵਾਰ ਜਿਹੜੇ ਮੇਅਰ ਬਣ ਚੁੱਕੇ ਆ। ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਆਪਣੇ ਨਾਲ ਕੀਤੀਆਂ, ਵਿਚਾਰਨਯੋਗ ਆ ਤੇ ਵਧੀਆ ਸਲਾਹ ਇਹਨਾਂ ਨੇ ਦਿੱਤੀ ਆ। ਸੋ ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।